रोमियो 6:1 ते अस की आखा इन्हां सारियां कि अस पाप करते रवांगे कि बड़ा समर्थन हो। पौलुस लोकां की सिखांदे पे हां कि पाप बेशक एक समस्या ही, पर कृपा पाप तो वधी के ही। ते जे वो ईश्वर वाले पासे मदद करते जाणगे ते उन्हां दी कृपा लोकां दी मदद करेंगी काबू करने ते जीतने ਲਈ उन्हां दे जीवन दे हर पाप ते परीक्षा कोलों। फिर वो समझना शुरू करते हैं कि असां के हुंदा की है जिल्ले अस मसीह की अपना मुक्तिदाता स्वीकार करने आ। ਉਹ ਰਹੱस्य ਉਸਦਾ ਆਤਮਿਕ ਪਹਿਲੂ ਜਿਹੜਾ ਸਾਡੇ ਨਾਲ ਹੁੰਦਾ ਹੈ ਜਿੱਲੇ ਅਸ ਮਸੀਹ ਕੀ ਆਪਣਾ ਮੁਕਤੀਦਾਤਾ ਸਵੀਕਾਰ ਕਰਦੇ ਹਾਂ ਉਹ ਅਸਾਂ ਦੇ ਮਰਨੇ ਉੱਪਰ ਸਵਰਗ ਦੀ ਟਿਕਟ ਮਿਲਣੇ ਤੋਂ ਜ਼ਿਆਦਾ ਹੁੰਦਾ ਹੈ ਤੇ ਅਸਾਂ ਦੇ ਪਾਪ ਮਾਫ ਹੋਈ ਜਾਂਦੇ ਹਨ ਜਿੱਲੇ ਅਸ ਮਸੀਹ ਕੀ ਸਵੀਕਾਰ ਕਰੀ ਲੈਂਦੇ ਹਾਂ। ਅਸਾਂ ਕੀ ਬਿਲਕੁਲ ਇੱਕ ਨਵਾਂ ਸੁਭਾਅ ਮਿਲਦਾ ਹੈ। ਅਸ ਅੰਦਰੋਂ ਇੱਕ ਨਵੇਂ ਮਨੁੱਖ ਅੰਗਰ ਹੋਈ ਜਾਂਦੇ ਹਾਂ। ਈਸ਼ਵਰ ਅਸਾਂ ਦੀ ਆਤਮਾ ਵਿੱਚ ਕੁਝ ਪਾਉਂਦੇ ਹਨ ਜਿਹੜਾ ਅਸਾਂ ਕੀ ਨਾ ਸਿਰਫ ਉਹਦੇ ਪ੍ਰਤੀ ਜਗਾਉਂਦਾ ਹੈ ਬਲਕਿ ਅਸਾਂ ਕੀ ਨਵੀਆਂ ਇੱਛਾਵਾਂ ਮਿਲਦੀਆਂ ਹਨ, ਨਵੀਆਂ ਉਮੀਦਾਂ ਮਿਲਦੀਆਂ ਹਨ ਤੇ ਉਸ ਲਈ ਤੁਦੇ ਅੰਦਰੋਂ ਕੋਈ ਕਰਨਾ ਚਾਹੁੰਦਾ ਹੈ ਭਲੇ ਕੰਮ, ਪਰ ਬੜੀ ਵਾਰੀ ਅਸ ਅਸਫਲ ਹੁੰਨੇ ਆ ਕਿ ਸ਼ੈਤਾਨ ਹੱਲੇ ਵੀ ਅਸਾਂ ਕੀ ਬਾਹਰੀ ਮਨੁੱਖ ਦੁਆਰਾ ਦਬਾਅ ਪਾਉਂਦਾ ਹੈ ਤੇ ਅਸਾਂ ਕੀ ਸਮੇਂ ਦੀ ਲੋੜ ਹੁੰਦੀ ਹੈ ਤਾਂ ਕਿ ਅਸ ਅੰਦਰ ਦੇ ਮਨੁੱਖ ਕੀ ਭਰਪੂਰ ਈਸ਼ਵਰ ਦਾ ਵਚਨ ਖਿਲਾਵਾਂ ਤੇ ਉਹਨਾਂ ਭਲੀਆਂ ਗੱਲਾਂ ਦਾ ਅਭਿਆਸ ਕਰਾਂ ਜਿਹੜੀਆਂ ਈਸ਼ਵਰ ਅਸਾਂ ਕੀ ਕਰਨੇ ਆਸਤੇ ਆਖਦੇ ਹਨ। ਤਾਂ ਤੁਸ ਵੱਧਦੇ ਹੋ ਤੇ ਵੱਧਦੇ ਹੋ। ਜੇ ਤੁਸ ਵੱਧਦੇ ਹੋ ਤਾਂ ਇਹ ਚੰਗਾ ਹੈ ਕਿ ਤੁਹਾਕੀ ਆਪਣੇ ਉੱਪਰ ਗੁੱਸਾ ਨਹੀਂ ਕਰਨਾ ਹੈ। ਜੇ ਤੁਸ ਸਫਲ ਨਹੀਂ ਹੋਏ ਤਾਂ ਵੀ ਵੱਧਦੇ ਰਹੋ। ਖੁਸ਼ੀ ਦੀ ਗੱਲ ਇਹ ਹੈ ਕਿ ਤੁਸ ਬੜੇ ਕਰਦੇ ਹੋ। ਅਸ ਬੜਾ ਸਮੇਂ ਗੁਜ਼ਾਰਨੇ ਆ ਪਰੇਸ਼ਾਨ ਰਹੀ ਕਿ ਕਿਆਂ ਅਸਾਂ ਮੰਜ਼ਿਲ ਨਹੀਂ ਪਾਈ ਹੁੰਦੀ ਤੇ ਉਹ ਅਸਾਂ ਕੀ ਰੋਕਦਾ ਹੈ ਸਫ਼ਰ ਦਾ ਆਨੰਦ ਲੈਣ ਤੋਂ। ਬਾਈਬਲ ਦੇ ਅਨੁਸਾਰ ਅਸ ਲਗਾਤਾਰ ਰੂਪਾਂਤਰਿਤ ਹੁੰਦੇ ਆ ਰਹੇ ਉਹਨਾਂ ਦੀ ਛਵੀ 'ਚ। ਯੀਸ਼ੂ ਹਰ ਵਕਤ ਈਸ਼ਵਰ ਦੇ ਸੱਜੇ ਪਾਸੇ ਹੋਰ ਬੈਠੇ ਹੁੰਦੇ ਆ ਤੇ ਅਸਾਂ ਵਾਸਤੇ ਵਿਚੋਲੀਆ ਬਣਦੇ ਹਨ। ਇਸ ਦਾ ਮਤਲਬ ਹੈ ਕਿ ਅਸਾਂ ਕੀ ਲਗਾਤਾਰ ਉਹਦੀ ਲੋੜ ਹੁੰਦੀ ਹੈ। ਪੌਲੁਸ ਪ੍ਰੇਰਿਤ ਨੇ ਆਖਿਆ ਹੈ, ਮੈਂ ਸਿੱਖੀ ਲਿੱਤਾ ਹੈ ਕਿ ਮੈਂ ਕਿਸ ਤਰ੍ਹਾਂ ਸੰਤੋਸ਼ ਕਰਾਂ ਚਾਹੇ ਮੇਰਾ ਨਿਰਾਦਰ ਜਾਂ ਮੇਰਾ ਕੋਲ ਭਰਪੂਰ ਹੋਏ। ਉਹਨਾਂ ਇਹ ਨਹੀਂ ਆਖਿਆ ਕਿ ਮੇਰਾ ਹੁਣੇ ਉਧਾਰ ਹੋਇਆ ਹੈ ਤੇ ਮੈਂ ਸੰਤੁਸ਼ਟ ਹੋਈ ਗਿਆ। ਉਹਨਾਂ ਨੇ ਆਖਿਆ ਮੈਂ ਸਿੱਖੀ ਲਿੱਤਾ ਹੈ ਸੰਤੁਸ਼ਟ ਰਹਿਣਾ। ਮੈਂ ਸਿੱਖਦਾ ਪਿਆ ਹਾਂ ਪਿਆਰ ਕਰਨੇ ਚੱਲਣਾ। ਮੈਂ ਸਿੱਖਦਾ ਪਿਆ ਹਾਂ ਭਲਾ ਕਰਨੇ ਦੇ ਪ੍ਰਲੋਭਨ ਸਾਹਮਣੇ ਗੋਡੇ ਨਹੀਂ ਟਿਕਣਾ। ਅਸ ਸਿੱਖਦੇ ਪਏ ਹਾਂ ਇਹ ਸਾਰੇ ਤਾਂ ਇੱਕ ਚੰਗੀ ਗੱਲ ਹੈ। ਇਸ ਵਾਸਤੇ ਮਿੱਖੀ ਆਖਣਾ ਪਸੰਦ ਹੈ ਕਿ ਮੈਂ ਉੱਥੇ ਨਹੀਂ ਹਾਂ ਜਿੱਥੇ ਮਿੱਖੀ ਹੋਣਾ ਚਾਹੀਦਾ ਹਾਂ, ਪਰ ਈਸ਼ਵਰ ਦੀ ਕਿਰਪਾ ਕਰਨੇ ਮੈਂ ਉੱਥੇ ਨਹੀਂ ਹਾਂ ਜਿੱਥੇ ਮੈਂ ਪਹਿਲੇ ਹੀ। ਮੈਂ ਠੀਕ ਹਾਂ ਆਪਣੇ ਰਸਤੇ ਉੱਪਰ ਹਾਂ, ਮੈਂ ਕੁਦਰਤ ਵਿੱਚ ਹਾਂ ਆਪਣੇ ਸਫ਼ਰ ਤੇ। ਹਾਲੇਲੂਇਆ। ਮੈਂ ਤੁਹਾਨੂੰ ਇੱਕ ਅਦਭੁਤ ਗੱਲ ਦੱਸਾਂ। ਗਲਤੀਆਂ 2:20 ਵਿੱਚ ਪੌਲੁਸ ਨੇ ਆਖਿਆ ਹੈ ਹੁਣ ਮੈਂ ਜੀਵਿਤ ਨਹੀਂ ਰਹੀ ਹਾਂ ਪਰ ਮਸੀਹ ਮੇਰੇ ਵਿੱਚ ਜੀਵਿਤ ਹੈ ਤੇ ਮੈਂ ਸਰੀਰ ਵਿੱਚ ਹੁਣ ਜੋ ਜੀਵਿਤ ਹਾਂ ਉਹ ਕੇਵਲ ਉਸ ਭਰੋਸੇ ਕੰਨੇ ਜੀਵਿਤ ਹਾਂ ਜਿਹੜਾ ਈਸ਼ਵਰ ਦੇ ਪੁੱਤਰ ਉੱਪਰ ਹੈ ਜਿਸਨੇ ਮੇਰੇ ਕੰਨੇ ਪਿਆਰ ਕੀਤਾ ਹੈ, ਮੇਰੇ ਵਾਸਤੇ ਆਪਣੇ ਕੀ ਦਿੱਤਾ ਹੈ। ਪਰ ਮੈਂ ਤੁਹਾਨੂੰ ਦੱਸਣੀ ਆ ਕਿ ਪੌਲੁਸ ਉਸ ਤੋਂ 20 ਸਾਲਾਂ ਪਹਿਲੇ ਰੂਪਾਂਤਰਿਤ ਹੋਏ ਹਨ। ਜਿੱਲੇ ਉਹਨਾਂ ਇਹ ਵਚਨ ਆਖਿਆ ਹੈ ਉਹਨਾਂ ਦੇ ਨਾਲ ਦਸ਼ਮਿਕ ਦੀ ਰਾਹ ਉੱਪਰ ਉਹ ਨਿੱਕੋ ਜਿਹੀ ਘਟਨਾ 20 ਸਾਲ ਪਹਿਲੇ ਹੋਈ ਸੀ। ਉਸ ਸ਼ਰੀਰੇ ਕੀ ਆਖਿਰਕਾਰ ਕਰੂਜ਼ੇ ਪਰ ਚੜਾਇਆ ਗਿਆ ਤੇ ਹੁਣ ਮੈਂ ਹਾਜ਼ਰ ਹਾਂ ਈਸ਼ਵਰ ਦੁਆਰਾ ਇਸਤੇਮਾਲ ਕਰਨੇ ਵਾਸਤੇ। ਅਸਾਂ ਵਾਸਤੇ ਜ਼ਰੂਰੀ ਨਹੀਂ ਹੈ ਕਿ ਰੋਜ਼ ਸਵੇਰੇ ਉੱਠੀ ਕੇ ਈਸ਼ਵਰ ਕੀ ਆਪਣੇ 20 ਕੰਮਾਂ ਦੀ ਸੂਚੀ ਦਿਓ ਜਿਹੜੇ ਈਸ਼ਵਰ ਕੀ ਖੁਸ਼ ਕਰਨੇ ਵਾਸਤੇ ਹਨ। ਅਸਾਂ ਕੀ ਉੱਠੀ ਕੇ ਇਹ ਕਰਨਾ ਚਾਹੀਦਾ ਹੈ, ਮੈਂ ਇਹ ਜਿਹਾ ਸਰੀਰ ਹੋਣਾ ਚਾਹੁੰਦਾ ਜਿਹੜਾ ਪੂਰਾ ਭਰਿਆ ਹੋਏ। ਤੁਸਾਂ ਕੋਲ ਮੈਂ ਚਾਹੁੰਦਾ ਕਿ ਤੁਸੀਂ ਮਿੱਕੀ ਇਸਤੇਮਾਲ ਕਰੋ, ਮਿੱਕੀ ਅੱਜ ਉਹ ਜ਼ਰੀਆ ਬਣਨ ਦਿਓ ਜਿਹਦੇ ਨਾਲ ਲੋਕਾਂ ਕੀ ਸਪਰਸ਼ ਕਰੋ, ਲੋਕਾਂ ਕੰਨੇ ਮੇਰੇ ਜ਼ਰੀਏ ਨਾਲ ਗੱਲ ਕਰੋ, ਮੇਰੇ ਜ਼ਰੀਏ ਲੋਕਾਂ ਕੀ ਦਿਖੋ, ਲੋਕਾਂ ਦੀ ओर ਮੁਸਕਰਾਓ, ਧਿਆਨ ਦਿਓ। ਅਸ ਹਮੇਸ਼ਾ ਈਸ਼ਵਰ ਕੀ ਕੁਝ ਕਰਨੇ ਦੀ ਪ੍ਰਾਰਥਨਾ ਕਰਦੇ ਹਾਂ। ਹੇ ਈਸ਼ਵਰ ਸੀਤਾ ਭੈਣ ਦੀ ਮਦਦ ਕਰੋ, ਗੀਤਾ ਭੈਣ ਦੀ ਮਦਦ ਕਰੋ। ਕਰੀਬ 1.5 ਸਾਲ ਪਹਿਲੇ ਮੈਂ ਈਸ਼ਵਰ ਕੀ ਕਿਸੇ ਕੀ ਮਦਦ ਕਰਨੇ ਵਾਸਤੇ ਪ੍ਰਾਰਥਨਾ ਕੀਤੀ ਹੀ। तुसा सुनिया मैं की आख्या है? उन आख्या मैं कि वो काम करना बंद करो जेड़ा तुस आसानी कने कर सकते हो पर करना नहीं चाहते हो। हालेलुया। अस ईश्वर की हमेशा कुछ आस्ते कुछ करने आस्ते प्रार्थना करने आ जड़ी करने दी उन्हें आसां की काबिलियत दिती हुंदी है पर अस वो बलिदान नहीं करना चाहते। जे ईश्वर असां की कोई जरूरत दसदे हन ਤੇ ਉਹਦਾ ਕਾਰਨ ਇਹ ਹੁੰਦਾ ਹੈ ਕਿ ਆਨੰਦ ਮਿਲੇ ਅਸਾਂਗੀ ਉਹ ਜ਼ਰੂਰਤ ਪੂਰੀ ਕਰਨੇ ਦਾ। ਉਹ ਨਹੀਂ ਜਾਣਦੇ ਕਿ ਅਸ ਪ੍ਰਾਰਥਨਾ ਕਰਾਂ ਕਿ ਕੋਈ ਹੋਰ ਉਹ ਪੂਰੀ ਕਰੇ। ਆਇਤ 2 ਰੋਮੀਓ 6 ਅਸ ਬੜੀ ਤਰੱਕੀ ਕਰਦੇ ਪਏ ਹਾਂ।
ਕਦੀ ਵੀ ਨਹੀਂ। ਅਸ ਜਿਲੇ ਪਾਪ ਲਈ ਮਰ ਗਏ ਤਾਂ ਫਿਰ ਅੱਗੇ ਉਸ ਵਿੱਚ ਕੀਆਂ ਜੀਵਨ ਬਿਤਾਂਗੇ। ਅਸ ਮਰੀ ਗਏ ਪਾਪ ਦੇ ਵਾਸਤੇ। ਜਿਲੇ ਅਸਾਂ ਮਸੀਹ ਕੀ ਅਪਣਾਇਆ, ਅਸਾਂ ਦਾ ਆਤਮਿਕ ਹਿੱਸਾ ਪਾਪ ਵਾਸਤੇ ਮਰੀ ਗਿਆ। ਆਪਣੇ ਦਿਲਾਂ 'ਚ ਹੁਣ ਤੁਸ ਪਾਪ ਨਹੀਂ ਕਰਨਾ ਚਾਹੁੰਦੇ। ਤੁੰਦਾ ਸ਼ਰੀਰ ਚਾਹੇ ਪਾਪ ਕਰਨਾ ਚਾਹੇ, ਤੁੰਦੇ ਜੀਵ ਦਾ ਕਰੂਸ ਉੱਪਰ ਚੜਿਆ ਹਿੱਸਾ ਸ਼ਾਇਦ ਕਰਨਾ ਚਾਹੇ, ਪਰ ਤੁੰਦੀ ਅਸਲੀ ਆਤਮਾ, ਤੁੰਦਾ ਨया ਰੂਪ, ਤੁੰਦੀ ਨਵੀਂ ਸਿਸ਼ਟੀ ਇਹ ਨਵੇਂ ਸਿਰੇ ਤੋਂ ਜਨਮੇ ਹੁੰਦੇ ਹਨ। ਪਾਪ ਨਹੀਂ ਕਰਨਾ ਚਾਹੁੰਦੇ। ਤੁਸ ਪਾਪ ਕਰੀ ਕੇ ਸਹਿਜ ਨਹੀਂ ਰਹਿ ਸਕਦੇ। ਜਿਲੇ ਤੁੰਦਾ ਨया ਜਨਮ ਹੁੰਦਾ ਹੈ, ਤੁਸਾਂਗੀ ਉਹ ਸਭ ਕਰਨਾ ਮੁਸ਼ਕਿਲ ਲੱਗਦਾ ਹੈ, ਬਸ਼ਰਤੇ ਤੁਸ ਨਾ ਹੋਵੋ ਬੜੇ 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 ਪੱਥਰ ਦਿਲ ਇਨਸਾਨ ਤੇ ਬੜੇ ਸੰਵੇਦਨਸ਼ੀਲ ਪਵਿੱਤਰ ਆਤਮਾ ਦੇ ਪ੍ਰਤੀ। ਇਹ ਵੀ ਮੁਮਕਿਨ ਹੈ ਪਰ ਖਤਰਨਾਕ ਹੈ। ਕਿਆ ਤੁਸ ਨਹੀਂ ਜਾਣਦੇ ਕਿ ਅਸ ਜਿਨ੍ਹਾਂ ਨੇ ਯਿਸੂ ਮਸੀਹ ਦਾ ਬਪਤਿਸਮਾ ਲਿੱਤਾ ਹੈ, ਇਹ ਉਸ ਦੀ ਮੌਤ ਦਾ ਬਪਤਿਸਮਾ ਲਿੱਤਾ ਹੈ। ਜਿਲੇ ਤੁਸ ਪਾਣੀ 'ਚ ਥੱਲੇ ਜਾਂਦੇ ਹੋ, ਉਹ ਪ੍ਰਤੀਕ ਹੁੰਦਾ ਹੈ ਦਫਨਾਣੇ ਦਾ, ਪੁਰਾਣੇ ਜੀਵਨ ਦੇ ਪ੍ਰਤੀ। ਜਿਲੇ ਤੁਸ ਉੱਪਰ ਆਉਂਦੇ ਹੋ ਤਾਂ ਉਹ ਪ੍ਰਤੀਕ ਹੁੰਦਾ ਹੈ ਪੁਨਰ ਜੀਵਨ ਦਾ। ਉਹ ਆਤਮਿਕ ਤੌਰ ਉੱਪਰ ਪਹਿਲੇ ਹੀ ਉਸ ਪਲ ਹੋਈ ਜਾਂਦਾ ਹੈ ਜਿਲੇ ਤੁਸ ਮਸੀਹ ਕੇ ਅਪਣਾਉਂਦੇ ਹੋ। ਤੇ ਇਹ ਹੁਣ ਖਾਲੀ ਇੱਕ ਨਿਸ਼ਾਨ ਹੈ ਪਾਣੀ ਦਾ। ਬਪਤਿਸਮਾ ਇੱਕ ਭਾਰੀ ਨਿਸ਼ਾਨ ਹੈ। ਇਹ ਘੋਸ਼ਣਾ ਕਰਨਾ ਖਾਸ ਤੌਰ ਪਰ ਦੁਸ਼ਮਣ ਬਦਰੂਆਂ ਕੀ ਕਿ ਮੈਂ ਹੁਣ ਪਾਪ ਵਾਸਤੇ ਮਰਿਆ ਤੇ ਈਸ਼ਵਰ ਵਾਸਤੇ ਜਿੰਦਾ ਹਾਂ ਤੇ ਮੈਂ ਪੂਰਾ ਨਵਾਂ ਮਨੁੱਖ ਹਾਂ ਹੁਣ, ਜਿਹਦੇ ਨਾਲ ਤੁਹਾਕੀ ਨਿਪਟਣਾ ਹੋਂਗ। ਮੈਂ ਪਹਿਲੇ ਜਿਹਾ ਨਹੀਂ ਹਾਂ। ਸੋ ਉਸ ਮੌਤ ਦਾ ਬਪਤਿਸਮਾ ਪਾਣੇ ਕੰਨੇ ਅਸ ਉਸ ਕੰਨੇ ਦੱਬੇ ਗਏ, ਤਾਂ ਕਿ ਜਿਸ ਤਰ੍ਹਾਂ ਮਸੀਹ ਪਿਤਾ ਦੀ ਮਹਿਮਾ ਕੰਨੇ ਮਰੇ ਹੋਇਆਂ ਕਿ ਜਲਾਇਆ ਗਿਆ, ਵੈਸੇ ਅਸ ਵੀ ਅਣਜਾਣੇ 'ਚ ਨੌਏ ਜੀਵਨ ਅੰਗਰ ਚਾਲ ਚੱਲੇ। ਤਾਂ ਕਿ ਅਸ ਵੀ ਆਦਤਨ ਨੌਏ ਜੀਵਨ ਅਨੁਸਾਰ ਜੀਏ ਤਾਂ ਵਿਵਹਾਰ ਕਰੀਏ। ਕੋਈ ਹੈਰਾਨੀ ਨਹੀਂ ਕਿ ਪੌਲੁਸ ਨੇ ਗਲਤੀਆਂ ਕੀ ਆਖਿਆ, ਭਲਾਈ ਕਰਦੇ ਹੋਏ ਥੱਕੀ ਨਾ ਜਾਓ। ਬਸ ਉਹ ਕਰਦੇ ਰਹੋ ਜਿਹੜਾ ਸਹੀ ਹੈ, ਉਹ ਕਰਦੇ ਰਹੋ। ਮੈਂ ਤੁਹਾਕੀ ਕੁਝ ਦੱਸਣਾ ਚਾਹਨੀ ਹਾਂ, ਤੁਹਾਕੀ ਉਹ ਕਰਦਾ ਰਹਿਣਾ ਪਊਂਗ ਜਿਹੜਾ ਕਿ ਸਹੀ ਹੈ ਕੁਝ ਸਮੇਂ ਤੱਕ, ਤਾਂ ਜਾਈ ਕੇ ਤੁਹਾਕੀ ਕੋਈ ਨਤੀਜਾ ਮਿਲੇਂਗ। ਮੈਂ ਚਾਹੁੰਦੀ ਹਾਂ ਕਿ ਦਰਸ਼ਕ ਸਮਝੀ ਲੈਣ, ਤਾਂ ਕਿ ਉਹ ਕਰਦੇ ਰਹਿਣਾ ਪਊਂਗ ਜਿਹੜਾ ਸਹੀ ਹੈ ਕੁਝ ਸਮੇਂ ਤੱਕ, ਤਾਂ ਜਾਈ ਕੇ ਤੁਹਾਕੀ ਸਹੀ ਨਤੀਜਾ ਮਿਲੇਂਗ। ਜਿਲੇ ਤੁਸੀਂ ਬੀਜ ਬੋਨੇ ਹੋ ਉਹਦੇ ਬਾਅਦ ਥੋੜਾ ਸਮੇਂ ਲੱਗਦਾ ਹੈ ਤਾਂ ਕੁੱਥੀ ਤੁਹਾਨੂੰ ਫਸਲ ਮਿਲਦੀ ਹੈ। ਆਇਤ 5 ਕੀ ਹੈ ਕਿ ਜੇ ਅਸ ਉਹਦੀ ਮੌਤ ਦੀ ਸਮਾਨਤਾ ਵਿੱਚ ਉਹਦੇ ਨਾਲ ਜੁਟੀ ਗਏ ਤਾਂ ਪੱਕਾ ਉਸਦੇ ਜੀ ਉੱਠਣੇ ਦੀ ਸਮਾਨਤਾ ਵਿੱਚ ਵੀ ਜੁਟੀ ਜਾਂਗ। ਇੱਕ ਨਵੇਂ ਜੀਵਨ ਕੰਨੇ ਜਿਹੜਾ ਈਸ਼ਵਰ ਵਾਸਤੇ ਜੀਂਗੇ। ਕੀ ਹੈ ਕਿ ਅਸ ਜਾਣਦੇ ਹਾਂ ਕਿ ਅਸਾਂ ਦਾ ਪੁਰਾਣਾ ਬੰਦਾ ਉਸਦੇ ਨਾਲ ਕਰੂਸ ਉੱਪਰ ਚੜਾਇਆ ਗਿਆ ਤਾਂ ਕਿ ਅਸਾਂ ਦਾ ਸਰੀਰ ਜਾਂ ਉਹ ਧਰਮ ਦਾ ਸਾਧਨ ਵੀ ਹੋ ਸਕਦਾ ਹੈ। ਇਹ ਉਸ ਪਰ ਨਿਰਭਰ ਹੈ ਕਿ ਅਸ ਕੁਸੀ ਉਹ ਇਸਤੇਮਾਲ ਕਰਨੇ ਦਿੰਦੇ ਹਨ ਤਾਂ ਕਿ ਪਾਪ ਵਾਲਾ ਸਰੀਰ ਨਸ਼ਟ ਹੋ ਜਾਏ, ਤਾਂ ਕਿ ਅਸ ਪਾਪ ਵਾਲੀ ਗੁਲਾਮੀ 'ਚ ਨਾ ਰਹੀਏ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸਮਝੀ ਲਓ ਕਿ ਇਹ ਸੁਣੀ ਕਿ ਤੁਸੀਂ ਇਹ ਸੋਚੀ ਸਕਦੇ ਹੋ, ਖਾਸ ਕਰ ਉਸ ਲਈ ਜਿਸਲੇ ਤੁਸੀਂ ਇਹਨਾਂ ਗੱਲਾਂ ਤੋਂ ਅਣਜਾਣ ਹੁੰਦੇ ਹੋ। ਜੀ ਮੈਂ ਆਖਿਆ ਜਿਲੇ ਮੈਂ ਸਾਲਾਂ ਪਹਿਲੇ ਇਸੀ ਪੜ੍ਹਨਾ ਸ਼ੁਰੂ ਕੀਤਾ, ਮਿਕੀ ਆਪਣਾ ਬੜਾ ਦਿਮਾਗ ਖਪਾਣਾ ਪਿਆ ਹਾਂ। ਪਰ ਜੇ ਤੁਸੀਂ ਸੱਚੀ ਮੁੱਚੀ ਸਮਝੋਗੇ ਕਿ ਤੁਸੀਂ ਇਸ ਵੇਲੇ ਕੋਈ ਸ੍ਰਿਸ਼ਟੀ ਹੈ ਤੇ ਈਸ਼ਵਰ ਨੇ ਤੁੰਦੇ ਵਾਸਤੇ ਕੀਤਾ ਹੈ, ਤੁਸੀਂ ਕਦੀ ਵੀ ਉੱਪਰ ਉੱਠੀ ਕੇ ਉਹ ਜੀਵਨ ਨਹੀਂ ਜੀਓਗੇ ਜਿਹੋ ਜਿਹਾ ਈਸ਼ਵਰ ਚਾਹੁੰਦੇ ਹਨ ਤੁਸੀਂ ਜੀਓ। ਤੁਸੀਂ ਅਸਲ 'ਚ ਮਸੀਹ ਕਨੇ ਸਾਰਾ ਜੀਵਨ ਜੀ ਸਕਦੇ ਹੋ ਜਿਹੜੇ ਤੁਸਾਂਗੀ ਸ਼ਕਤੀ ਦਿੰਦੇ ਹਨ। ਬੜਾ ਮਹਾਨ ਜਿਹੜਾ ਰਹਿੰਦਾ ਹੈ ਤੁਸਾਂ ਵਿੱਚ, ਉਹ ਮਹਾਨ ਉਸ ਤੋਂ ਬੜਾ ਦੁਨੀਆ 'ਚ ਰਹਿੰਦਾ ਹੈ। ਤੁਸੀਂ ਸੱਚੀ ਮੁੱਚੀ ਇੱਕ ਮਹਾਨ ਵਿਅਕਤੀ ਹੋ, ਤੁਸੀਂ ਸੱਚੀ ਮੁੱਚੀ ਇੱਕ ਅਦਭੁਤ ਸ੍ਰਿਸ਼ਟੀ ਹੋ ਤੇ ਤੁਸਾਂ ਕੋਲ ਸੱਚਮੁੱਚ ਇੱਕ ਚੰਗਾ ਦਿਲ ਹੈ। ਕੀ ਹੈ ਕਿ ਈਸ਼ਵਰ ਨੇ ਤੁਸਾਂ ਕੀ ਦਿੱਤਾ ਹੈ ਆਪਣਾ ਦਿਲ, ਤੇ ਉਹਨਾਂ ਆਪਣਾ ਦਿਲ ਤੁਸਾਂ ਵਿੱਚ ਪਾਇਆ ਹੈ ਤੇ ਉਹਨਾਂ ਆਪਣੀ ਆਤਮਾ ਵੀ ਤੁਸਾਂ ਵਿੱਚ ਪਾਈ ਹੈ, ਸੋਨੇ ਤੇ ਸੁਹਾਗਾ। ਤੇ ਸਾਰਿਆਂ ਕੋਲੋਂ ਅਦਭੁਤ ਗੱਲ ਇਹ ਹੈ ਕਿ ਉਹਨਾਂ ਅਸਾਂ ਕੇ ਪਾਪ ਲਈ ਲਿੱਤੇ ਹਨ ਤੇ ਅਸਾਂ ਕੀ ਦਿੱਤਾ ਹੈ ਆਪਣਾ ਧਰਮ। ਤੁਸੀਂ ਧਰਮੀ ਹੋ ਈਸ਼ਵਰ ਦੇ ਨਾਲ ਮਸੀਹ ਦੇ ਲਹੂ ਦੁਆਰਾ, ਤੇ ਤੁੰਦੀ ਆਤਮਾ 'ਚ ਮੌਜੂਦ ਹੈ ਨੈਤਿਕਤਾ, ਬੁਰਾਈ ਨਹੀਂ। ਬੁਰਾਈ ਤੁੰਦੇ ਜੀਵਨ 'ਚ ਹੋਈ ਸਕਦੀ ਹੈ, ਤੁੰਦੇ ਸਰੀਰ 'ਚ ਹੋਈ ਸਕਦੀ ਹੈ, ਪਰ ਤੁੰਦੀ ਆਤਮਾ 'ਚ ਧਾਰਮਿਕਤਾ ਹੁੰਦੀ ਹੈ। ਤੁਸੀਂ ਭਰੇ ਦੇ ਹੁੰਦੇ ਹੋ ਆਤਮਾ ਦੇ ਧਰਮੇ ਨਾਲ, ਸਹੀ ਇੱਛਾ ਕਰਨੇ ਤੇ ਸਹੀ ਕਰਨਾ ਚਾਹੁੰਦੇ ਹੋ। ਈਸ਼ਵਰ ਕਦੇ ਅਸਾਂਗੇ ਬਾਹਰ ਦੀ ਦੁਨੀਆ 'ਚ ਜਾਈ ਕੇ ਸਹੀ ਕਰਨੇ ਵਾਸਤੇ ਨਹੀਂ ਆਖਦੇ। ਜੇ ਉਹਨਾਂ ਅਸਾਂਗੀ ਸਹੀ ਕਰਨੇ ਦਾ ਸਾਜ਼ ਸਮਾਨ ਨਾ ਦਿੱਤਾ ਹੁੰਦਾ
ਤਾਂ ਫਿਰ ਇਹ ਹੁੰਦਾ ਹੈ ਕਿ ਤੁਸਾਂ ਕੋਲ ਉਹ ਹੁੰਦਾ ਹੈ ਜੋ ਜ਼ਰੂਰੀ ਹੋਏ, ਤੁਸਾਂ ਕੋਲ ਸਾਰਾ ਸਾਜ਼ ਸਮਾਨ ਹੁੰਦਾ ਹੈ, ਪਰ ਸ਼ੈਤਾਨ ਇਹ ਨਹੀਂ ਚਾਹੁੰਦਾ ਕਿ ਤੁਸ ਇਹ ਜਾਣੋ ਕਿ ਉਹ ਤੁਸਾਂਗੀ ਇਸ ਸੋਚ ਵਿੱਚ ਲਾਈ ਰੱਖਦਾ ਹੈ ਕਿ ਤੁਸ ਕਿੰਨੇ ਭੈੜੇ ਹੋ, ਕਿਸੇ ਕੰਮ ਦੀ ਨਹੀਂ ਹੋ ਤੇ ਅਕਸਰ ਅਸਫਲ ਹੁੰਦੇ ਰਹਿੰਦੇ ਹੋ। ਤੁਸਾਂ ਕਿ ਕਿਸ ਤਰ੍ਹਾਂ ਇਹ ਨਹੀਂ ਹੁੰਦਾ। ਤਾਂ ਸ਼ੈਤਾਨੀ ਕੀ ਵਾਪਸ ਪਲਟੀ ਕੇ ਜਵਾਬ ਦੇਣਾ ਸ਼ੁਰੂ ਕਰੋ ਤੇ ਉਸੇ ਆਖੋ ਕਿ ਮੈਂ ਮਸੀਹ 'ਚ ਨਵੀਂ ਸ੍ਰਿਸ਼ਟੀ ਹਾਂ, ਮੈਂ ਇੱਕ ਜੀਨੇ ਕੋਲੋਂ ਵੰਨੀ ਹਾਂ, ਮੇਰੇ ਪਾਪ ਮਾਫ ਹੋਈ ਗਏ ਨੇ, ਮੈਂ ਈਸ਼ਵਰ ਦੇ ਧਰਮ ਕੰਨੇ ਭਰਿਆ ਹੋਇਆ ਹਾਂ। ਚਾਹੇ ਮੈਂ ਉੱਥੋਂ ਨਹੀਂ ਹਾਂ ਜਿੱਥੇ ਮੈਂ ਕੀ ਹੋਣਾ ਚਾਹੀਦਾ, ਪਰ ਈਸ਼ਵਰ ਦਾ ਧੰਨਵਾਦ, ਮੈਂ ਸਿੱਖਦਾ ਪਿਆ ਹਾਂ। ਤੁਹਾਕੀ ਇਸ ਪਰ ਧਿਆਨ ਲਗਾਣਾ ਹੈ ਕਿ ਤੁਸ ਮਸੀਹ 'ਚ ਕੌਣ ਹੋ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸ ਆਪਣੀਆਂ ਗਲਤੀਆਂ ਵਾਸਤੇ ਜ਼ਿੰਮੇਦਾਰ ਨਹੀਂ ਹੋ, ਪਰ ਇਹ ਵੀ ਨਹੀਂ ਕਿ ਤੁਸ ਹਰ ਵੇਲੇ ਉਹਨਾਂ ਦਾ ਸੋਚੋ, ਹੋਰ ਇਹ ਸੋਚਦੇ ਰਹੋ ਕਿ ਨਹੀਂ ਕਰ ਸਕਦੇ, ਅਸਾਂ ਉਹ ਨਹੀਂ ਕਰ ਸਕਦੇ, ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਆਇਤ 10 'ਚ ਮੈਂ ਇੱਥੇ ਕੁਝ ਦੱਸਣੇ ਵਾਲੀ ਹਾਂ ਕਿ ਉਹ ਜਿਹੜਾ ਮਰੀ ਗਿਆ ਤੇ ਪਾਪ ਵਾਸਤੇ ਇੱਕ ਵਾਰੀ ਮਰੀ ਗਿਆ, ਪਰ ਜਿਹੜਾ ਜੀਵਿਤ ਹੈ ਉਹ ਈਸ਼ਵਰ ਵਾਸਤੇ ਜੀਵਿਤ ਹੈ, ਲਗਾਤਾਰ ਉਹਦੀ ਸੰਗਤ ਵਿੱਚ ਰਹਿੰਦਾ ਹੈ। ਇਹ ਤੁਸ ਵੀ ਆਪਣੇ ਆਪ ਕੀ ਪਾਪ ਦੇ ਵਾਸਤੇ ਮਰਿਆ ਸਮਝੋ। ਇਹ ਵਧੀਆ ਹੈ, ਇਸੇ ਇੱਕ ਸੋਚਣੇ ਦੀ ਪ੍ਰਕਿਰਿਆ ਸਮਝੋ। ਸੋ ਉਹਦਾ ਕਹਿਣਾ ਹੈ ਕਿ ਇਹ ਬੜਾ ਅਹਿਮ ਹੈ ਕਿ ਤੁਸ ਆਪਣੇ ਬਾਰੇ 'ਚ ਕੈਸਾ ਸੋਚਦੇ ਹੋ। ਇਹ ਮਤ ਸੋਚੋ ਕਿ ਮੈਂ ਪ੍ਰਲੋਭਨ ਦਾ ਵਿਰੋਧ ਨਹੀਂ ਕਰੀ ਸਕਦਾ, ਹੇ ਈਸ਼ਵਰ ਮੇਰੀ ਪ੍ਰਾਰਥਨਾ ਹੈ ਕਿ ਮੈਂ ਉਸ ਪਰੀਖਿਆ 'ਚ ਨਾ ਪਾਵਾਂ, ਹੇ ਈਸ਼ਵਰ ਨਹੀਂ ਇਹ ਨਹੀਂ ਉਹ ਨਹੀਂ, ਉਸ ਤੋਂ ਇਲਾਵਾ ਕੁਝ ਵੀ ਨਹੀਂ, ਹੇ ਈਸ਼ਵਰ ਨਹੀਂ ਨਹੀਂ ਕਿਰਪਾ ਕਰਕੇ ਇਹਨੂੰ ਦੂਰ ਰੱਖੋ, ਦੂਰ ਰੱਖੋ, ਦੂਰ ਰੱਖੋ। ਈਸ਼ਵਰ ਕਿਰਪਾ ਉਸ ਚਿੜਚਿੜੇ ਬੰਦੇ ਕੀ ਵੀ ਜਿਹੜਾ ਮੇਰੇ ਪੜੋਸ 'ਚ ਰਹਿੰਦਾ ਦੂਰ ਭੇਜੋ, ਮੇਰੇ ਕੋਲ ਹੋਰ ਸਹਿਨ ਨਹੀਂ ਹੁੰਦਾ। ਈਸ਼ਵਰ ਹੁਣ ਮੇਰੇ ਕੋਲ ਹੋਰ ਨਹੀਂ ਸਹਿਨ ਹੁੰਦਾ, ਦਫ਼ਤਰ ਜਾਣਾ ਤੇ ਉੱਥੇ ਇਕਲੌਤਾ ਮਸੀਹ ਹੋਣਾ। ਜੇ ਤੁਸ ਆਪਣੇ ਦਫ਼ਤਰ 'ਚ ਇਕੱਲੇ ਮਸੀਹ ਹੋ, ਤੁਸ 25 ਵਾਰੀ ਸੋਚੀ ਲਓ ਤਾਂ 1 ਸਾਲ ਹੋਰ ਪ੍ਰਾਰਥਨਾ ਕਰ ਲਓ ਇਸ ਤੋਂ ਪਹਿਲੇ ਕਿ ਤੁਸ ਸਾਰਿਆਂ ਕੀ ਛੱਡੀ ਜਾਣ ਦਾ ਫੈਸਲਾ ਕਰ ਲਿਓ ਤੇ ਉਹਨਾਂ ਕੀ ਪੂਰੇ ਨੇਰੇ 'ਚ ਰਹਿਣਾ ਪਏ ਆਪਣੀ ਸਾਰੀ ਜ਼ਿੰਦਗੀ ਭਰ। ਹੌਸਲਾ ਵਧਾਈ ਦਾ ਧੰਨਵਾਦ। ਜਾਣਦੇ ਹੋ ਕਿ ਅਸ ਪ੍ਰਤੀਕਿਰਿਆ ਕੀਆਂ ਨਹੀਂ ਦੱਸਦੇ, ਕੀਆਂ ਕਿ ਅਸ ਸੋਚਦੇ ਹਾਂ ਦੇਖੋ ਮੇਗੀ ਕਰਨ 'ਚ ਕਿੰਨੀ ਸੁਵਿਧਾ ਹੁੰਦੀ ਹੈ। ਆਪਣੇ ਕੀ ਸਮਝੋ, ਪਾਪ ਦੇ ਵਾਸਤੇ ਮ੍ਰਿਤ ਤੇ ਜੀਵਿਤ ਧਰਮ ਦੇ ਵਾਸਤੇ। ਤੁਸ ਆਪਣੇ ਬਾਰੇ 'ਚ ਕੀ ਸੋਚਦੇ ਹੋ? ਜਿਹੜੇ ਮੈਂ ਚਾਕਲੇਟ ਖਾ ਲਈ, ਬਿਸਕੁਟ ਖਾਣੀ ਆ, ਮੇਰੇ ਇੱਕ ਨਾਲ ਕੰਮ ਨਹੀਂ ਚੱਲਦਾ। ਸੱਚੀ ਮਿੱਕੀ ਸੱਚਮੁੱਚ ਬੜੇ ਲੋਕਾਂ ਨੇ ਆਖਿਆ ਹੈ ਮੇਰੇ ਵਾਸਤੇ ਇੱਕ ਬਿਸਕੁਟ ਕਾਫੀ ਨਹੀਂ ਹੁੰਦਾ। ਬੰਦ ਕਰੀ ਦਿਆ ਭਾਨੇ ਬਣਾਉਣਾ। ਤੁਸ ਇੱਕ ਬਿਸਕੁਟ ਖਾਈ ਸਕਨੇ ਹੋ, ਤੁਸ 2 ਬਿਸਕੁਟ ਖਾਈ ਸਕਨੇ ਹੋ, ਤੁਸ ਇੱਕ ਹੋਰ ਵੀ ਖਾਈ ਸਕਨੇ ਹੋ, ਤੁਸ ਖਾਈ ਸਕਨੇ ਹੋ, ਪਰ ਤੁਸ ਖਾਏ ਬਿਨਾ ਵੀ ਰਹਿ ਸਕਨੇ ਹੋ। तुंदा नवा जन्म होया है, तुस पवित्र आत्मा कन्ने भरे हो, तुसा की गुलाम बनी के नहीं रोना है। बिस्कुट दे एक टोटे, एक समोसा, एक बीयर दी बोतल, एक नशीला पदार्थ या असंतुलित खाने पीने दा तुसा की एक खाली जानने दी लोड़ है कि तुस मसीह विच हो ते शैताने की दसना कि तुस जानने हो कि तुस मसीह विच कौन हो। गिरज च होर लोकां कन्नै आत्मिक युद्ध दे गीत गाना एक गल है, पर तुसां की सिखना हो कि तुस कौन हो जिसले कि तुस घर पर कल्ले हो। आमीन। पर मैं ये नहीं करी सकदा, बिल्कुल भी नहीं करी सकदा, मेरे कोला ये नहीं होंग। अपने आप की ईश्वर वास्ते जीवित समझो ते पाप दे वास्ते मरिया। आयत 12। इस करी पाप तुंदे मरणहार संक्षिप्त नश्वर शरीरे पर राज ना करे कि तुस आयत 13 आस्ते तैयार हो। ओहो मेरे रब्बा। अध्याय 6 आयत 13। होर ना अपने अंगां की अधर्म दे हथियार होने वास्ते पाप की सौंपी दियो, पर अपने आप की मरे होए विचों हमेशा जी उठा होया जानीगे ईश्वर की सौंपो ते अपने अंगां की धर्म दे हथियार होने लई परमेश्वर की सौंपो। रोमियो 6 आयत 16 के अनुसार कि तुस नहीं जानते हो कि जिदी आज्ञा मनने लई तुस अपने आप की दासूंगी नहीं सौंपिया। रोमियो 6 आयत 16 के अनुसार कि तुस नहीं जानते हो कि जिदी आज्ञा मनने लई तुस अपने आप की दासांगी सौंपी दिंदे हो उहदे कोल। दसो किन्नियां की कुसे तरह की लत दा दास बनन दा दुखद अनुभव होया है कि तुसां उहदे अगे घुटने टेके, एक नहीं कई वरी तो फिर ओहदा अधिकार होई गया तुंदे जीवने पर।
ਪਰ ਈਸ਼ਵਰ ਨਹੀਂ ਚਾਹੁੰਦੇ ਕਿ ਬਾਹਰੀ ਚੀਜ਼ਾਂ ਅਸਾਂ ਪਰ ਅਧਿਕਾਰ ਕਰਨ। ਉਹ ਚਾਹੁੰਦੇ ਹਨ ਕਿ ਅਸਾਂ ਕੀ ਅਗਵਾਈ, ਮਾਰਗਦਰਸ਼ਨ ਤੇ ਨੇਤ੍ਰਿਤਵ ਅੰਦਰੂ ਹੋਏ। ਬੇਸ਼ੱਕ ਸਤਾਨ ਦਬਾਅ ਪਾਂਗ ਉਹ ਕੋਸ਼ਿਸ਼ ਕਰਨਗ ਤੇ ਉਹ ਅਸਾਂ ਕੀ ਸਤਾਂਗ ਵੀ, ਪਰ ਈਸ਼ਵਰ ਦੀ ਖਾਸੀਅਤ ਹੈ ਕਿ ਉਹ ਸੁਝਾਵ ਦਿੰਦੇ ਹਨ ਸ਼ਾਂਤੀ ਕਰਨੇ ਤੇ ਅਸਾਂ ਦਾ ਮਾਰਗਦਰਸ਼ਨ ਕਰਦੇ ਹਨ ਪ੍ਰੇਰਣਾ ਦੇ ਕੇ। ਜਿਸੇ ਕਈ ਵਾਰੀ ਜੇ ਅਸ ਈਸ਼ਵਰ ਦੇ ਪ੍ਰਤੀ ਸੰਵੇਦਨਸ਼ੀਲ ਨਹੀਂ ਹੁੰਦੇ ਤਾਂ ਅਸ ਸਮਝ ਹੀ ਨਹੀਂ ਸਕਦੇ ਉਹਨਾਂ ਦੀ ਸੁਝਾਈ ਗੱਲ। ਤੁਸ ਕੀ ਯਾਨੀ ਉਹਨਾਂ ਗੀ ਉਸ ਕੰਨੇ ਸ਼ੀਸ਼ ਦਿੰਦੇ, ਤੁਸ ਕੀਆਂ ਪ੍ਰਸਤਾਵ ਨਹੀਂ ਰੱਖਦੇ ਕਿ ਤੁਸ ਧਿਆਨ ਰੱਖਾਂਗੇ ਕੱਲੀ ਮਾਂ ਦੇ ਬੱਚਿਆਂ ਦਾ ਇਸ ਹਫ਼ਤੇ 'ਚ ਇੱਕ ਰਾਤੀ ਤਾਂ ਕਿ ਉਸੇ ਸ਼ਾਂਤੀ ਮਿਲੀ ਸਕੇ। ਤੁਸ ਉਹਨਾਂ ਬੁੱਢੇ ਜੋੜਿਆਂ ਗੀ ਖਾਣੇ ਉੱਪਰ ਕੀਆਂ ਨਹੀਂ ਲੈ ਜਾਂਦੇ ਅੱਜ ਗਿਰਜੇ ਦੇ ਬਾਅਦ ਆਪਣੇ ਸਾਰੇ ਦੋਸਤਾਂ ਦੇ ਨਾਲ ਜਾਣੇ ਦੀ ਬਜਾਏ, ਜਿਵੇਂ ਤੁਸ ਹਰ ਵਾਰੀ ਇਹ ਕਰਦੇ ਹੋਣ। ਇਹ ਬਸ ਅਸਲੀ 'ਚ ਇੱਕ ਨਿੱਕਾ ਜਿਹਾ ਸੁਝਾਵ ਹੈ, ਇੱਕ ਨਿੱਕਾ ਜਿਹਾ ਪ੍ਰਲੋਭਨ। ਇੱਕ ਗੱਲ ਆਖਾਂ, ਮੇਕੀ ਬੜਾ ਪ੍ਰਲੋਭਨ ਹੋਏ ਕਰਦਾ ਹੈ ਈਸ਼ੂ ਦੀ ਤਰ੍ਹਾਂ ਵਰਤਾਵ ਕਰਨੇ ਦਾ, ਪਰ ਫਿਰ ਇਹ ਸੋਚਨੇ ਆਓ ਸੱਚ ਅਸਾਂ ਦਾ ਕਿੰਨਾ ਖਰਚੂੰਗਾ, ਉਹ ਅਸਾਂ ਵਾਸਤੇ ਕਿੰਨਾ ਅਹਿਮ ਹੈ। ਮੇਰਾ ਮਤਲਬ ਬੜੀ ਜਲਦੀ ਅਸ ਇਹਦਾ ਪੂਰਾ ਹਿਸਾਬ ਲਗਾਈ ਲੈਂਦੇ ਹਾਂ ਤੇ ਅਸ ਉਹਨਾਂ ਸਾਰੀਆਂ ਚੀਜ਼ਾਂ ਤੋਂ ਵੰਚਿਤ ਰਹਿ ਜਾਂਦੇ ਹਾਂ ਜਿਹੜਾ ਈਸ਼ਵਰ ਅਸਾਂ ਵਾਸਤੇ ਚਾਹੁੰਦੇ ਹਨ। ਤੁਸ ਕੁੰਦੇ ਅੱਗੇ ਚੁੱਕਨੇ ਹੋ, ਤੁਸ ਸ਼ਰੀਰ ਅੱਗੇ ਚੁੱਕਨੇ ਹੋ ਜਾਂ ਆਤਮਾ ਅੱਗੇ ਚੁੱਕਨੇ ਹੋ। ਤੁਸ ਜਿਸ ਅੱਗੇ ਘੜੀ ਚੁੱਕਨੇ ਹੋ ਤੁਸ ਉਸ ਚੀਜ਼ ਦੇ ਦਾਸ ਹੋਈ ਜੰਨੇ ਹੋ। ਇਹੀਓ ਕਾਰਨ ਹੈ ਕਿ ਪ੍ਰੇਰਿਤ ਆਪਣੇ ਕੀ ਬੁਲਾਉਂਦੇ ਹੈ, ਪ੍ਰਭੂ ਈਸ਼ੂ ਮਸੀਹ ਦੇ ਬੰਧੂਆਂ ਦਾਸ। ਉਹ ਉਹਨਾਂ ਦੀ ਆਗਿਆ ਮੰਨਦੇ ਨੇ ਤਾਂ ਤੱਕ ਮੰਨਦੇ ਰਹੇ ਜਦੋਂ ਤੱਕ ਉਹਨਾਂ ਦੀ ਈਸ਼ਵਰ ਦੇ ਦਾਸ ਬੰਨੇ ਤੋਂ ਇਤਰਾਜ਼ ਨਹੀਂ ਹੋਇਆ। ਉਹ ਬਣਨਾ ਚਾਹੁੰਦੇ ਹਨ ਉਹਨਾਂ ਦੇ ਦਾਸ, ਉਹ ਕਰਨਾ ਚਾਹੁੰਦੇ ਹਨ ਉਹ ਸਭ ਜਿਹੜਾ ਉਹਨਾਂ ਕਰਨ ਲਈ ਆਖਿਆ ਹੈ। ਮੈਂ ਉਸ ਤੋਂ ਬਿਹਤਰ ਪ੍ਰਚਾਰ ਕਰਦੀ ਪਈ ਹਾਂ ਜਿਹਾਂ ਤੁਸ ਪ੍ਰਤੀਕਿਰਿਆ ਕਰਦੇ ਪਏ ਹੋ। ਆਓ ਰੋਮੀਓ 7:15 ਦਿਖਦੇ ਹਾਂ। ਤੇ ਜੋ ਮੈਂ ਕਰਨਾ ਹਾਂ ਉਸੀ ਨਹੀਂ ਜਾਣਦਾ ਕਿ ਮੈਂ ਚਾਹਨਾ ਹਾਂ ਉਹ ਨਹੀਂ ਕਰਨਾ, ਪਰ ਜਿਸ ਤੋਂ ਮੇਰੀ ਘ੍ਰਿਣਾ ਹੁੰਦੀ ਹੈ ਉਹੀ ਕਰਨਾ ਹਾਂ। ਕਦੇ ਅਨੁਭਵ ਹੋਇਆ ਹੈ ਤੇ ਜਿਹੜਾ ਮੈਂ ਨਹੀਂ ਚਾਹੁੰਦਾ ਉਹੀ ਕਰਨਾ ਹਾਂ, ਇਹਦਾ ਮਤਲਬ ਹੈ ਕਿ ਮੈਂ ਮੰਨੀ ਲੈਣਾ ਕਿ ਵਿਵਸਥਾ ਭਲੀ ਹੈ ਤੇ ਮੈਂ ਉਹਦਾ ਪਕਸ਼ ਲੈਣਾ ਹਾਂ। ਉਹਦਾ ਗਲਾਣਾ ਇਹਦਾ ਮਤਲਬ ਇਹ ਹੈ ਕਿ ਪੌਲਸ ਜਾਣਦੇ ਹਨ ਕਿ ਉਹਦਾ ਨਵਾਂ ਜਨਮ ਹੋਇਆ ਹੈ ਤੇ ਉਹ ਜਾਣਦੇ ਹਨ ਕਿ ਉਹਦਾ ਇੱਕ ਨਵਾਂ ਸੁਭਾਅ ਹੈ। ਕਰੀਏ ਉਹ ਗਲਾਉਂਦੇ ਹਨ ਜੇ ਮੈਂ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ, ਇਸ ਨਵੇਂ ਸੁਭਾਅ ਕੰਨੇ ਨਹੀਂ ਰਹਿ ਸਕਦਾ, ਫਿਰ ਇਹਦਾ ਮਤਲਬ ਇਹ ਹੈ ਕਿ ਮੇਕੀ ਹੱਲੇ ਵੀ ਪੁਰਾਣੀ ਵਿਵਸਥਾ ਦੀ ਲੋੜ ਹੈ ਆਪਣੇ ਉੱਪਰ ਕਾਬੂ ਰੱਖਣ ਵਾਸਤੇ। ਆਇਤ 17 ਤੇ ਇਹੋ ਜਿਹੀ ਹਾਲਤ ਵਿੱਚ ਉਸਦਾ ਕਰਨੇ ਵਾਲਾ ਮੈਂ ਨਹੀਂ ਬਲਕਿ ਪਾਪ ਹੈ ਜਿਹੜਾ ਮੇਰੇ ਵਿੱਚ ਬਸਿਆ ਹੋਇਆ ਹੈ। ਹੁਣ ਮੇਕੀ ਸਾਲਾਂ ਤੱਕ ਕਿਸੇ ਪੜ੍ਹਨਾ ਪਾਉਂਗਾ ਤਾਂ ਜਾਈ ਕੇ ਮੇਕੀ ਇਹ ਸਮਝ ਆਉਂਗਾ ਕਿ ਤੁਸ ਇਹ ਕੀਤਾ ਹੈ, ਤੁਸ ਆਖੇ ਕਰਨੇ ਹੋ ਕਿ ਤੁਸ ਇਹ ਨਹੀਂ ਕੀਤਾ ਹੈ। ਅਸਲ 'ਚ ਉਸ ਲਈ ਮੈਂ ਇਹ ਸਮਝਦੀ ਨਹੀਂ ਸੀ ਪੁਰਾਣੇ ਸੁਭਾਅ ਤੇ ਨਵੇਂ ਸੁਭਾਅ ਦੀ। ਮੈਂ ਸਰੀਰ ਤੇ ਆਤਮਾ ਦਾ ਫਰਕ ਨਹੀਂ ਸਮਝਦੀ ਹੀ। ਜੇ ਤੁਸ ਇੱਕ ਮਸੀਹ ਹੋ ਜਿਹੜੇ ਇੱਥੋਂ ਮੌਜੂਦ ਹਨ ਜਾਂ ਤੁਸ ਟੀਵੀ ਦੇ ਜ਼ਰੀਏ ਦੇਖਣੇ ਵਾਲੇ ਇੱਕ ਮਸੀਹ ਹੋ ਤੇ ਤੁਸ ਇਹ ਸਾਰੀਆਂ ਗੱਲਾਂ ਨਹੀਂ ਸਮਝਦੇ, ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਫਰਕ ਕੀ ਹੁੰਦਾ ਹੈ ਸਰੀਰ, ਜੀਵ ਤੇ ਆਤਮਾ ਦੇ ਵਿੱਚ। ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਈਸ਼ਵਰ ਤੁੰਦੀ ਆਤਮਾ ਵਿੱਚ ਰਹਿੰਦੇ ਹਨ। ਇਹ ਕਿ ਉਹਨਾਂ ਤੁਹਾਨੂੰ ਇੱਕ ਨਵੀਂ ਦੁਨੀਆ ਬਣਾਉਣਾ ਹੈ ਤੁੰਦੀ ਆਤਮਾ ਵਿੱਚ ਉਹ ਸਾਰਾ ਕੁਝ ਸਮਾਨ ਹੈ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ ਜੀਣੇ ਵਾਸਤੇ ਇੱਕ ਸ਼ਾਨਦਾਰ ਜਿੱਤਿਆ ਦਾ ਈਸ਼ਵਰ ਦੇ ਹਵਾਲੇ ਕੀਤਾ ਜੀਵਨ। ਪਰ ਤੁੰਦੇ ਖਿਲਾਫ ਬਾਹਰੋਂ ਵਿਰੋਧ ਹੋਏਗਾ। ਤੁੰਦੇ ਸ਼ਰੀਰੇ ਦੁਆਰਾ ਤੁਸਾਂਗੀ ਇੱਕ ਫੈਸਲਾ ਕਰਨਾ ਹੋਊਗਾ ਕਿ ਤੁੰਦੇ ਕੁਸ ਦੇ ਅੱਗੇ ਗੋਡੇ ਟੇਕੋ। ਕਿ ਅਸ ਲਗਾਤਾਰ ਜਿਸ ਅੱਗੇ ਝੁਕਨੇ ਆ ਅਸ ਉਸਦੇ ਦਾਸ ਬਣੇ ਜਾਨੀ ਆ ਕਨੇ ਸਾਰੀ ਜ਼ਿੰਦਗੀ ਉਹਦੀ ਗੁਲਾਮੀ ਕਰਦੇ ਰਹਿੰਦੇ ਆ ਆਪਣੇ ਆਖਰੀ ਸਾਹ ਤੱਕ। ਈਸ਼ਵਰ ਦੇ ਹਵਾਲੇ ਕਰਨਾ ਹਰ ਵੇਲੇ ਸੌਖਾ ਨਹੀਂ ਹੁੰਦਾ ਹੈ, ਪਰ ਆਖਰੀ 'ਚ ਉਹ ਕਰਨਾ ਹਮੇਸ਼ਾ ਕਾਮਯਾਬ ਹੁੰਦਾ ਹੈ। ਇਸ ਕਰੀਏ ਈਸ਼ਵਰ ਤੁਹਾਨੂੰ ਇਸ ਵੇਲੇ ਜੋ ਵੀ ਕਰਨੇ ਕੇ ਆਖਣ, ਮੈਂ ਚਾਹਨੀ ਹਾਂ ਕਿ ਤੁਸ ਉਹਦੇ ਵਿਰੁੱਧ ਦਬਾਅ ਪਾਓ ਜਿਹਦੇ ਵਿਰੁੱਧ ਪਾਣੇ ਦੀ ਲੋੜ ਹੈ। ਈਸ਼ਵਰ ਕਦੇ ਵੀ ਤੁਸਾਂਗੀ ਇਹੋ ਜਿਹਾ ਕੁਝ ਕਰਨ ਵਾਸਤੇ ਨਹੀਂ ਆਖੰਗ ਜਿਹੜਾ ਤੁਸ ਕਰੀ ਨਹੀਂ ਸਕਦੇ ਹੋ। ਜਿੰਜਰ ਮੇਰੇ ਕੰਨੇ ਹੋਂਗ ਜਿੱਲੇ ਮੈਂ ਤੁੰਦੇ ਸਵਾਲਾਂ ਦਾ ਜਵਾਬ ਦੇਣਾ ਜਾਰੀ ਰੱਖਾਂਗ। ਪ੍ਰਲੋਭਨ ਤੋਂ ਕੀਆਂ ਨਿਪਟੀਏ। ਧੰਨਵਾਦ ਜਾਇਸ। ਇਸ ਕਰੀ ਉਸੀ ਰੋਜ਼ ਜਿਹੜਾ ਤੁਸ ਅਸਾਂਗੀ ਹੁਣ ਸਿਖਾਉਂਦੇ ਪਏ ਹੋ ਤੇ ਇਹ ਇੱਕ ਸੱਚ ਹੈ ਕਿ ਅਸ ਲਗਾਤਾਰ ਜਿਸ ਦੇ ਅੱਗੇ ਝੁਕਦੇ ਹਾਂ, ਗੱਲ ਮੰਨਦੇ ਹਾਂ, ਚਾਹੇ ਉਹ ਸਹੀ ਕੰਮ ਹੋਏ ਜਾਂ ਗਲਤ ਕੰਮ, ਅਸ ਸੱਚੀ ਮੁੱਚੀ ਉਸਦੇ ਗੁਲਾਮ ਬਣੀ ਜਾਂਦੇ ਹਾਂ। ਅਸ ਭਲਾ ਕਰਨੇ 'ਚ ਮਾਹਿਰ ਹੋਈ ਜਾਂਦੇ ਹਾਂ ਜਾਂ ਬੁਰਾ ਕਰਨੇ 'ਚ ਮਾਹਿਰ ਬਣਦੇ ਹਾਂ। ਇਸ ਕਰੀ ਮਤੇ ਸਵਾਲ ਉਹਨਾਂ ਖਾਸ ਪਹਿਲੂਆਂ ਕੰਨੇ ਜੁੜੇ ਹੋਏ ਹਨ
ਜਿਹੜੇ ਅਸਾਂਗੀ ਕਈ ਵਾਰੀ ਮੁਸ਼ਕਲ ਲੱਗਦੇ ਹਨ। ਮਿਗੀ ਇਹ ਸਵਾਲ ਚੰਗਾ ਲੱਗਦਾ ਹੈ ਕਿया कि असा सारियां की ये अनुभव होंदा है। ये सवाल न्यू जर्सी तो है ते उनका आखना है मिगी ये बिल्कुल नामुमकिन लगता है ये जे लोकां कन्ने प्यार करना जड़े इसके काबिल ना होन। जियां कि जिल्ले कोई मेरे कन्ने बदतमीजी ते मेरा अपमान करदा है मैं पाया है कि मिगी लालच होंदा है उन्हां गी दसने दा कि ये गलत हैं। उन्हां कन्ने प्यार ना करिए जड़ा ओ जानदे हन कि गलत जवाब है, इस करिए उन्हां की लालच होंदा है। निका सब तो पहले गल जिहड़ी मैं हमेशा सोचना पसंद करनी हाँ जिल्ले मिगी कुसी अलग दे दोषां कन्ने निपटना पौंदा है ते असांगी ये चंगा लगदा है कि बाकी सारियां गी दसना कि उस विच बड़ा दोष है। असांगी आखने दा बड़ा प्रलोभन हुंदा है कि तुसां ये नहीं करना चाहिदा, तुसां ओ नहीं करना चाहिदा, होरां उपर दोष लगाने आ, आपू ओही काम करने हो। कि अद्भुत नहीं है जिंजर जिस गल च तुस दूजियां पर दोष लाने हो ओही करने हो। ये हैरान करने वाला ते डराने वाला कि असां कोल हमेशा एक बहाना हुंदा है पर दुएं आस्ते कोई बहाना नहीं हुंदा। इस करके सारियां तो पहले मेकी ये समझना चंगा लगता है कि चाहे मेकी कुछ बुरा भुगतना पऊंगा है कुछ होर दे बुरे बर्ताव कारण, पर मेरे जीवन च कई मौकों उपर कुछ होर की भी मेरे बर्ताव के कारण बुरा लग्या होना है। असां वास्ते सौखा होगा कि लोकां दी कठोरता कन्ने जांचना बंद करिए। जे अस समझी लैंगे कि अस किन्ने कमजोर हाँ तो ईश्वर की किन्नी बारी असांगी माफ़ करना पौंदा है। मिकी सच्ची-मुच्ची ईश्वर की दया के बारे च सोचना चंगा लगता है ਤਾਂ ਇਹ ਕਿ ਈਸ਼ਵਰ ਕਿੰਨੀ ਦਇਆ ਕਰਦੇ ਹਨ ਅਸਾਂ ਉੱਪਰ, ਅਸਾਂ ਦੇ ਜੀਵਨ ਦੇ ਹਰ ਇੱਕ ਦਿਨ ਪਰ। ਧਿਆਨ ਦਿਓ ਕਿ ਜੇ ਅਸਾਂ ਵਿੱਚੋਂ ਹਰ ਕੋਈ ਸੰਪੂਰਨ ਹੁੰਦਾ ਫਿਰ ਅਸਾਂ ਕੀ ਈਸ਼ੂ ਦੀ ਕੋਈ ਲੋੜ ਨਾ ਹੁੰਦੀ। ਮਿੱਕੇ ਆਪਣੇ ਰਿਸ਼ਤਿਆਂ ਵਿੱਚ ਜਿੱਲੇ ਮਿੱਕੇ ਸਮਝ ਆਇਆ ਕਿ ਮੇਰਾ ਕਦੇ ਵੀ ਕੋਈ ਸੰਪੂਰਨ ਦੋਸਤ ਨਹੀਂ ਹੋਊਗਾ, ਕੋਈ ਸੰਪੂਰਨ ਨੌਕਰੀ ਨਹੀਂ ਮਿਲੇਗ, ਕੋਈ ਗਿਰਜਾ ਸੰਪੂਰਨ ਨਹੀਂ ਹੁੰਦਾ, ਲੋਕੀ ਵੀ ਸੰਪੂਰਨ ਨਹੀਂ ਹੁੰਦੇ, ਅਸ ਗਲਤੀਆਂ ਕਰਨੇ ਆ। ਬਾਈਬਲ ਤੇ ਇਬਰਨੀਓ 4 ਚ ਲਿਖਿਆ ਹੈ ਕਿ ਅਸਾਂ ਦਾ ਇੱਕ ਐਸਾ ਮਹਾਯਾਚਕ ਹੈ ਜਿਹੜਾ ਅਸਾਂ ਦੀ कमजोरियां समझदा है किया कि उसी भी परताया गया है हर मोड़े ऊपर बिल्कुल असंगर, फिर भी वो निष्पाप रहा। काश अस भी एक दूजे की इस तरह ही समझदे थोड़ा ज्यादा बजाय इसदे कि फटाफट फैसले सुनांदे। पर मैं नहीं मनदी, मेरा मतलब है जिल्ले कोई खुली के तुंदे कन्ने बदतमीजी करदा है असां दी सारियां कोलों पहले इच्छा हुंदी है कि उहदी औकात दसीए, पर असीं सिक्खी सकने आ इन्हां भावना पर प्रतिक्रिया ना करना, बदला ना लेना उसके आधार उपर, बल्कि असल च बचन उपर अमल करना। और ओ असल च अनुशासन है। बिल्कुल ते ओदे विच समय लगदा है। जी आहो, मैं थोड़ी देर पहले सुनिया हा, मिगी याद नहीं कुसे आख्या हा कि अस दुनिया की उन्हां दे कम्मां उपर आंकने आ ते पर अपने की इरादियां करने किया कि मेरा इस तो मतलब नहीं हा, पर फटाफट इस नतीजे पर पुजना हा कि उनदा ये मतलब हा किया कि असां की पता ही नहीं हुंदा उनदे इरादे के हन। या कुछ दिन असां की कोई शारीरिक कष्ट हुंदा है इस करके अस चिड़दे हुंदे आ ते असां की इस बारे च पता भी नहीं हुंदा है ते इस वास्ते असां की सच्ची मुच्ची कदे भी पता नहीं हुंदा है कि कुसे उपर के गुजरे करदी है या उन्हां दे उपर के परेशानी है। असां की जीवन च ये सबक सिखना पौंदा है कि जिन्हां लोकां कन्ने अस बाजार च दुकानां पर व्यवहार करने आ कई बारी वो इन्ने चिड़चिड़े ते बदमिजाज हुंदे आ कि अस सोचने आ कमाल है मैं इत्थे अपने पैसे खर्च करना पे ते तुस ये दसदे पे हो कि मन्नो पैसे लेके सहन करदे पे हो मेरे उपर, पर अस नहीं जानदे उन्हां उपर के गुजरे रही हुंदी है। मुमकिन है कि ਉਹ ਹੋਏ ਕੋਈ ਹੋਰ ਔਰਤ ਜਿਹਦਾ ਪਤੀ ਘਰ ਛੱਡੀ ਗਿਆ ਹੋਏ, ਉਸੇ ਇਕੱਲੇ ਛੱਡੀ ਕੇ ਜਾਂ ਸੱਚੀ ਮੁੱਚੀ ਬੁਰੀ ਰਿਪੋਰਟ ਮਿਲੀ ਹੋਏ ਉਸੇ ਆਪਣੇ ਡਾਕਟਰ ਕੋਲ। ਅਸਾਂ ਕੀ ਪਤਾ ਨਹੀਂ ਹੁੰਦਾ ਲੋਕਾਂ ਉੱਪਰ ਕੀ ਗੁਜ਼ਰੀ ਦੀ ਹੈ। ਮੈਂ ਨਹੀਂ ਸਮਝਦੀ ਆ ਕਿ ਇਹਦਾ ਇਹ ਮਤਲਬ ਹੈ ਕਿ ਤੁਸਾਂ ਕੀ ਨਿਸ਼ਕ੍ਰਿय ਰਹੀ ਕਿ ਸਾਰਿਆਂ ਕੀ ਆਪਣੇ ਕੰਨੇ ਬੁਰਾ ਵਰਤਾਵ ਕਰਨਾ ਦੇਣਾ ਚਾਹੀਦਾ ਹੈ। ਤੁਹਾਕੀ ਹਮੇਸ਼ਾ ਪਿਆਰ ਕਰਨਾ ਚਾਹੀਦਾ ਹੈ, ਕੰਨੇ ਬੁਰੇ ਵਰਤਾਵ ਦੀ ਲੋੜ ਨਹੀਂ, ਉਸ ਤੋਂ ਬਚਣਾ ਚਾਹੀਦਾ ਹੈ। ਮੈਂ ਤੁੰਦੇ ਕੋਲੋਂ ਬੱਤਰ ਹੋਈ ਸਕਦਾ ਹਾਂ। ਅੱਛਾ ਹੁਣ ਇੱਕ ਹੋਰ ਸਵਾਲ ਹੈ ਜਿਹੜਾ ਮੇਰੇ ਕੋਲੋਂ ਬੜਾ ਚੰਗਾ ਹੈ, बड़ा वधिया जवाब दिता है कि केली है लंडन तो जड़ी पुछदी पई है। मैं अपने इम्तिहानां दे प्रलोभनां दे बारे विच प्रार्थना करदी हाँ। मैं ईश्वर की मेरे दिले दियां ख्वाहिशां गी बदलने आस्ते गलाना है। बड़ी बारी प्रार्थना करने बाद मिगी महसूस होंदा है मैं बदली गई हाँ, कई बारी मेरा हाल बदतर होंदा है, पर मैं जाननी हाँ कि ईश्वर ये करी सकदा है जे मैं उन्हां गी करन दियां ते केली गी ये करना चाहिदा है ताकि ईश्वर उसदे दिले विच अपनियां इच्छावां भरी दे ते मुश्किल ना लगे। तुस केड़े बचनां दे बारे सोची रहे हो? भजन संगीता विच लिखिया है जे तुस प्रभु विच आनंद लैंगे ते ओ तुंदे दिलां दियां इच्छावां गी पूरा करन। इसदा ये मतलब नहीं है कि ओ तुसां गी ओ सब देंग जेड़ा तुस चाहने हो, ओ असें भरी देन अपने वचनां नाल। ਇਹ ਸੁਣੀ ਕਿ ਇੱਕ ਵਚਨ ਜਿਹੜਾ ਮੇਕੀ ਯਾਦ ਹੁੰਦਾ ਪਿਆ ਹੈ ਜੰਜਰ, ਇੱਕ ਪਤਰਸ ਵਿੱਚੋਂ ਜਿਸ ਨੇ ਸਾਲਾਂ ਪਹਿਲੇ ਮੇਰੀ ਸੱਚਮੁੱਚ ਮਦਦ ਕੀਤੀ ਸੀ। ਜਿੱਲੇ ਮੈਂ ਸਾਰਾ ਸਮਝਣੇ ਦੀ ਕੋਸ਼ਿਸ਼ ਕਰਦੀ ਪਈ ਹਾਂ ਜੇ ਮੈਂ ਉਹ ਕਰਨਾ ਚਾਹੁੰਦੀ ਹਾਂ ਜਿਹੜਾ ਸਹੀ ਹੈ, ਪਰ ਮੈਂ ਫਿਰ ਵੀ ਉਹ ਨਹੀਂ ਕਰੀ ਪਾਉਂਦੀ ਜਿਹੜਾ ਸਹੀ ਹੈ ਤੇ ਮੈਂ ਬੜੀ ਕੋਸ਼ਿਸ਼ ਕਰਦੀ ਪਈ ਹਾਂ ਉਹ ਕਰਨੇ ਦੀ। ਫਿਰ ਈਸ਼ਵਰ ਮੇਰੀ ਮਦਦ ਕਰਦੇ ਪਏ ਹਨ ਤੇ ਪਤਰਸ 5:10 ਦੇ ਇਸ ਵਚਨ ਅਨੁਸਾਰ ਹੁਣ ਈਸ਼ਵਰ ਜਿਹੜੇ ਸਾਰੇ ਅਨੁਗ੍ਰਹ ਦਾ ਦਾਤਾ ਹੈ ਤੁੰਦੇ ਥੋੜੀ ਦੇਰ ਦਾ ਦੁੱਖ ਚੁੱਕਣੇ ਬਾਅਦ
ਆਪੇ ਹੀ ਤੁਸਾਂ ਕੀ ਸਿੱਧ ਸਥਿਰ ਤੇ ਬਲਵਾਨ ਕਰੰਗ। ਮੈਂ ਹੁਣ ਜਾਣਨੀ ਹਾਂ ਅਸਾਂ ਕੋਲ ਜ਼ਿਆਦਾ ਵਕਤ ਨਹੀਂ ਹੈ ਇਸ ਉੱਪਰ ਬੜਾ ਸਿਖਾਣੇ ਵਾਸਤੇ, ਪਰ ਮਿੱਕੀ ਇਸ ਤੋਂ ਇਹ ਸਮਝ ਆਉਂਦਾ ਹੈ ਕਿ ਕਈ ਵਾਰੀ ਜਿੱਲੇ ਮੈਂ ਆਪਣੀ ਕੋਈ ਗਲਤੀ ਮੰਨਨੀ ਵੀ ਹਾਂ, ਈਸ਼ਵਰ ਉਸ ਵੇਲੇ ਮੇਕੀ ਮੁਕਤ ਨਹੀਂ ਕਰੀ ਸਕਦੇ। ਕਈ ਵਾਰੀ ਅਸਾਂ ਕੀ ਉਹਦੇ ਵਾਸਤੇ ਥੋੜਾ ਦੁੱਖ ਚੁੱਕਣਾ ਪੈਂਦਾ ਹੈ ਜਿਹੜਾ ਅਸਾਂ ਕੀਤਾ ਹੁੰਦਾ ਹੈ, ਤਾਂ ਕਿ ਅਸ ਸਮਝੀ ਲੈਣ ਕਿ ਇਹੋ ਜਿਹਾ ਕੰਮ ਹੈ ਜਿਹੜਾ ਈਸ਼ਵਰ ਕੀ ਪਸੰਦ ਹੈ। ਮੈਂ ਬਸ ਇੰਨਾ ਜਾਣਨੀ ਹਾਂ ਕਿ ਜੇ ਉਹ ਕਰਨਾ ਚਾਹੇ ਜਿਹੜਾ ਸਹੀ ਹੋਏ, ਜੇ ਉਹ ਜਾਰੀ ਰੱਖੇ ਪੜ੍ਹਾਈ ਕਰਨਾ, ਤੇ ਉਸ ਵਾਸਤੇ ਈਸ਼ਵਰ ਕੋਲ ਮਦਦ ਮੰਗਣਾ, ਫਿਰ ਉਸ ਕੋਲ ਮੁਕਤ ਹੋਂਗ। ਈਸ਼ਵਰ ਤੁੰਦੀ ਸੁਣਗ ਤੇ ਤੁਸਾਕੀ ਮੁਕਤ ਕਰੰਗ। ਬਾਈਬਲ ਦੇ ਅਨੁਸਾਰ ਉਹ ਅਸਾਂ ਦੀ ਮਹਿਮਾ ਉੱਪਰ ਮਹਿਮਾ ਬਦਲਦੇ ਹਨ। ਇਹਦਾ ਮਤਲਬ ਹੈ ਕਿ ਈਸ਼ਵਰ ਨੇ ਮੇਕੀ ਬਦਲਿਆ, ਮੈਂ ਉਹ ਜੇ ਨਹੀਂ ਹਾਂ ਜਿਹੜੀ ਪਹਿਲੇ ਸੀ। ਤੁਹਾਡੀ ਸ਼ਾਇਦ ਪਤਾ ਵੀ ਨਹੀਂ ਕਿ ਤੁਸ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ ਸੋ ਕਿ ਆਪਣੇ ਦੋਸਤਾਂ ਕਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਹਾਂ, ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ, ਗਰੀਬਾਂ ਜੋ ਕੱਪੜੇ ਦਿੰਦੇ, ਕਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਏ। ਕਿਰਪਾ ਕਰਕੇ ਅੱਜ ਹੀ jmmindia.org पर साखी संपर्क करा। प्रार्थना के निवेदन वास्ते, जायज दी सभाओं का टाइम टेबल देखने वास्ते, कन्ने भागीदार बनने वास्ते जो आज सारी दुनिया च मसीह का प्यार बनते हैं। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।